पुलिस बंदियां नूं कुट रही है, बंदे पुलिस नूं कुट रहे ने। परेशान ते आवाम हुंदी है ना बेचारी। हर बंदे दे विच माल पिया, लाखां करोड़ां दा नुकसान होया, इहदा जिम्मेदार हुकूमत ही है। दुनिया दा कोई भी मुल्क है, कोई भी हर बंदे ने एहतजाज करन दा हक है। सियासतदान वो है कि जिहड़ा बलदियाती इदारियां दे विच दखलअंदाजी ना देवे। ਜਦੋਂ ਦੇ ਅਸੀਂ ਆਜ਼ਾਦ ਹੋਏ ਆ ਅਸੀਂ ਗੁਲਾਮੀ ਤੋਂ ਬੱਤਰ ਜ਼ਿੰਦਗੀ ਬਸਰ ਕਰ ਰਹੇ ਆ। ਇਹਦਾ ਕਸੂਰਵਾਰ ਮੇਰੀ ਨਜ਼ਰ 'ਚ ਦੋਵੇਂ ਹੀ ਨੇ। ਪੁਲਿਸ ਵਾਲੇ ਅੱਗੇ ਆਂਦੇ ਡੰਡਾ ਮਾਰ ਲੈਂਦੇ, ਅਗਰ ਅਸੀਂ ਗੱਡੀ ਨੂੰ ਹਟਾਈਏ ਤਾਂ ਵੀ ਸਾਡੇ ਵਾਸਤੇ ਮੁਸੀਬਤ ਆ, ਨਾ ਹਟਾਈਏ ਤਾਂ ਵੀ ਮੁਸੀਬਤ ਆ। ਇਸ ਵੇਲੇ ਮੌਜੂਦਾ ਹੁਕੂਮਤ ਇਹਦੀ ਕਸੂਰਵਾਰ ਹੈ ਜੀ। ਮੈਂ ਤੇ ਸਮਝਣਾ ਵਾ ਜਿੰਨੇ ਸਿਆਸਤਦਾਨ ਹੈ ਨਾ ਇੱਕ ਸਾਥ ਇਕੱਠੇ ਕੀਤੇ ਜਾਣ, ਜਿਸ ਤਰ੍ਹਾਂ ਇਸਲਾਮਾਬਾਦ ਇਕੱਠੇ ਹੋਏ ਸੀ ਬੰਬ ਧਮਾਕਾ ਉੱਥੇ ਹੁੰਦਾ, ਸਾਰੇ ਮਰ ਜਾਂਦੇ। ਇਮਰਾਨ जिंदाबाद, मुर्दाबाद, मुर्दाबाद, इमरान खान मुर्दाबाद, इमरान खान के साथ है और इमरान खान अस्सलाम वालेकुम बेलियो सज्जनों, मैं तुहाडा अपना वीर इमरान ते तुसीं इस वेले वेख रहे हो भुलेखा टीवी ते तुहानूं असीं सारिਆਂ ਨੂੰ ਜੀ ਆਇਆਂ ਨੂੰ ਕਹਿੰਦੇ ਆ ਤੇ ਅੱਜ ਅਸੀਂ ਮੁਲਕ ਦੇ ਵਿੱਚ ਜਿਹੜੇ ਹਾਲਾਤ ਖਰਾਬ ਹੋਏ ਨੇ ਇਹਦੇ ਇਸ ਬਾਰੇ ਗੱਲਬਾਤ ਟੋਰਾਂਗੇ ਤੇ ਲੋਕਾਂ ਨੂੰ ਪੁੱਛਾਂਗੇ ਕਿ ਲੋਕਾਂ ਨੂੰ ਕੀ ਔਕੜਾਂ ਦਾ ਸਾਹਮਣਾ ਕਰਨਾ ਪੈ ਰਿਹਾ, ਕੀ ਮੁਸੀਬਤਾਂ ਨੇ ਤੇ ਇਹ ਜਿਹੜੀ ਪੁਲਿਸ ਆਵਾਮ ਨੂੰ ਕੁੱਟੀ ਜਾ ਰਹੀ ਹੈ ਤੇ ਆਵਾਮ ਜਿਹੜੀ ਪੁਲਿਸ ਨੂੰ ਕੁੱਟ ਰਹੀ ਹੈ ਤੇ ਇਸ ਹਵਾਲੇ ਨਾਲ ਲੋਕਾਂ ਨੂੰ ਪੁੱਛਾਂਗੇ ਕਿ ਦਫਾ 44 ਲੱਗੀ ਸੀ ਤੇ ਤੁਸੀਂ ਘਰੋਂ ਬਾਹਰ ਕੀ ਲੈਣ ਨਿਕਲੇ ਹੋ। ਆਓ ਫਿਰ ਪੁੱਛੀਏ। अस्सलाम वालेकुम। ਵਾਲੇਕਮ ਸਲਾਮ ਜੀ। ਕੀ ਨਾਂ ਹੈ? ਮੁਹੰਮਦ ਸੈਨ ਵਾਈ ਸਾਹਿਬ। ਮੁਹੰਮਦ ਸੈਨ ਵਾਈ ਸਾਹਿਬ, ਗੱਲ ਇਸ ਤਰ੍ਹਾਂ ਹੈਗਾ ਕਿ ਅੱਜ ਜਿਹੜਾ ਤੁਸੀਂ ਟੀਵੀ ਤੇ ਵੀ ਵੇਖਿਆ ਹੋਣਾ ਹੈ ਕਿ ਪੁਲਿਸ ਬੰਦਿਆਂ ਨੂੰ ਕੁੱਟ ਰਹੀ ਹੈ, ਬੰਦੇ ਪੁਲਿਸ ਨੂੰ ਕੁੱਟ ਰਹੇ ਨੇ। ਜਦੋਂ ਦਫਾ 144 ਲੱਗੀ ਹੈ ਤੇ ਬੰਦਿਆਂ ਨੂੰ ਕਿਹੜੀ ਲੋੜ ਹੈ ਘਰੋਂ ਬਾਹਰ ਨਿਕਲਣ ਦੀ ਤੇ ਇਹਦਾ ਕੌਣ ਜ਼ਿੰਮੇਦਾਰ ਹੈ? ਹਾਂ ਜੀ, ਬੜੀ ਤੁਸੀਂ ਅੱਛੀ ਗੱਲ ਕੀਤੀ ਹੈ, ਬੜੀ ਅੱਛੀ ਗੱਲ ਕੀਤੀ। ਤੁਹਾਡੇ ਫੈਮਿਲੀ ਹੈ? ਹਾਂ ਤੁਹਾਡੀ ਫੈਮਿਲੀ ਹੈ। ਤੁਸੀਂ ਬਿਹਤਰ ਜਾਣਦੇ ਹੋ ਤੁਸੀਂ ਵੀ ਕਿ ਤੁਹਾਡੇ ਘਰ ਦਾ ਗੁਜ਼ਾਰਾ ਕਿਵੇਂ ਹੋ ਰਿਹਾ ਹੈ। ਇਹ ਮੁਲਕ ਬਣਿਆ ਸੀ, ਅਸੀਂ ਆਜ਼ਾਦ ਹੋਏ ਸਾਂ ਆਪਣੇ ਤਹਫ਼ੁਜ਼ ਲਈ। ਅੰਗਰੇਜ਼ ਦੇ ਅਸੀਂ ਜ਼ੇਰੇ ਸਾਇਆ ਸਾਂ, ਹਕੂਮਤ ਬਰਤਾਨੀਆ ਦੇ, ਤੇ ਅਸੀਂ ਸਮਝਦੇ ਅਸੀਂ ਗੁਲਾਮ ਹਾਂ। ਮਗਰ ਹਕੀਕਤ ਪੁੱਛੀਏ ਜੇ ਮੈਂ ਆਪਣੇ ਜ਼ਮੀਨ ਨੂੰ ਹਾਜ਼ਰ ਨਾਜ਼ਰ ਜਾਣ ਕੇ, ਅੱਲਾਹ ਨੂੰ ਹਾਜ਼ਰ ਨਾਜ਼ਰ ਜਾਣ ਕੇ ਕਹਾਂ ਤੇ ਮੇਰੀ ਉਮਰ ਹੋ ਗਈ 75 ਸਾਲ। ਮੇਰਾ ਵਾਲਿਦ ਦੱਸਦਾ ਸੀ ਕਿ ਜਦੋਂ ਅਸੀਂ ਗੁਲਾਮ ਸਾਂ ਅਸੀਂ ਆਜ਼ਾਦੀ ਦੀ ਜ਼ਿੰਦਗੀ ਬਸਰ ਕਰਦੇ ਹਾਂ, ਜਦੋਂ ਦੇ ਅਸੀਂ ਆਜ਼ਾਦ ਹੋਏ ਹਾਂ ਅਸੀਂ ਗੁਲਾਮੀ ਤੋਂ ਬੱਤਰ ਜ਼ਿੰਦਗੀ ਬਸਰ ਕਰ ਰਹੇ ਹਾਂ। ਜਿਹੜਾ ਤੇ ਦਿਹਾੜੀਦਾਰ ਮਹੀਨੇਵਾਰ ਹੈ ਉਹ ਸ਼ੁਰੂ ਤੋਂ ਮਰਦਾ ਆ ਰਿਹਾ ਤੇ ਜਿਹੜਾ ਨਜਾਇਜ਼ ਫਰੋਸ਼ ਹੈ ਤੇ ਹੁਕਮਰਾਨ ਤੇ ਅਦਾਰੇ ਉਹ ਸ਼ੁਰੂ ਤੋਂ ਅਮੀਰ ਹੁੰਦੇ ਆ ਰਹੇ ਨੇ। ਚਾਚਾ ਜੀ ਅੱਜ ਦੇ ਬਾਰੇ ਦੱਸੋ ਨਾ, ਅੱਜ ਕੌਣ ਜ਼ਿੰਮੇਦਾਰ ਹੈ? ਅੱਜ ਵੀ ਅਦਾਰੇ ਅਤੇ ਆਵਾਮ। ਅੱਛਾ, ਆਵਾਮ ਦਾ ਕੋਈ ਕਸੂਰ ਨਹੀਂ? ਨਾ ਉਹ ਕਾਨੂੰਨ ਹੁਣੇ ਨਾਫਜ਼ ਕਰਨ, ਮੈਨੂੰ ਹੁਣੇ ਅਮਲ ਕਰਨ। ਓਏ ਚੌਂਕ 'ਚ ਨਹੀਂ ਖੜਾ ਹੋਣਾ, ਮੈਨੂੰ ਪਤਾ। ਮੈਨੂੰ ਦਫਾ 44 ਲੱਗੀ ਤੇ ਹੈ ਕਿ 144 ਲੱਗੀ ਤੇ ਹੈ? ਹਾਂ ਸੋਹਣਿਆ, ਬੜੀ ਅੱਛੀ ਤੂੰ ਗੱਲ ਕਰਦੀ ਹੈ। ਇੱਥੇ ਕਹਿੰਦੇ ਨੇ ਕਿ ਅਸੀਂ ਮੁਸਲਮਾਨ ਆ, ਇੱਥੇ 4 ਸਾਲਾ ਬੱਚੀ ਦਾ ਰੇਪ ਕਰ ਦਿਓ ਤੇ ਮਹੀਨੇ ਬਾਅਦ ਘਰ ਆ ਜਾਓ। ਜਦ ਤੱਕ ਕਾਨੂੰਨ ਤੇ ਅਮਲ ਨਹੀਂ ਹੋਏਗਾ, ਇੱਕ ਗੱਲ ਯਾਦ ਰੱਖ ਲੈਣਾ, ਕਾਨੂੰਨ ਤੇ ਅਮਲ ਹੋਵੇਗਾ ਤੇ ਜੁਰਮ ਖਤਮ ਹੋ ਜਾਏਗਾ। अस्सलाम वालेकुम। वालेकुम अस्सलाम। ਕੀ ਨਾਂ ਹੈ? जाफर हुसैन। ਅੱਛਾ ਜਾਫਰ, ਇਹ ਜਿਹੜਾ ਮੁਲਕ ਦੇ ਵਿੱਚ ਅੱਜ ਹਾਲਾਤ ਖਰਾਬ ਹੋਏ ਨੇ, ਇਹਦਾ ਜਿਹੜਾ ਪੁਲਿਸ ਬੰਦਿਆਂ ਨੂੰ ਕੁੱਟੀ ਜਾ ਰਹੀ ਹੈ, ਬੰਦੇ ਪੁਲਿਸ ਨੂੰ ਕੁੱਟੀ ਜਾ ਰਹੇ ਨੇ, ਇਹਦੇ ਤੁਸੀਂ ਕਿਹਨੂੰ ਸਮਝਦੇ ਹੋ ਇਹਦਾ ਜ਼ਿੰਮੇਦਾਰ ਕੌਣ ਹੈ? देखो जी, दफ़ा 144 लगी है ठीक है, तो लेकिन आवाम ਨੂੰ ਵੀ ਥੋੜਾ ਸੋਚਣਾ ਚਾਹੀਦਾ ਹੈ ਕਿ ਅਸੀਂ ਕਾਨੂੰਨ ਦੇ ਮੁਤਾਬਿਕ ਚੱਲਣਾ ਚਾਹੀਦਾ ਹੈ, ਕਿਉਂਕਿ ਦਫਾ 144 ਸੇ ਸਾਨੂੰ ਘਰੋਂ ਬਾਹਰ ਨਹੀਂ। ਤੁਹਾਡੇ ਕਹਿਣ ਦਾ ਮਕਸਦ ਇਹ ਹੈਗਾ ਕਿ ਦਫਾ 144 ਲੱਗੀ ਹੈ ਤੇ ਆਵਾਮ ਨੂੰ ਬਾਹਰ ਨਹੀਂ ਨਿਕਲਣਾ ਚਾਹੀਦਾ, ਆਵਾਮ ਜ਼ਿੰਮੇਦਾਰ ਹੈ। ਦੇਖੋ ਨਾ, ਦੇਖੇ ਨਾ, ਦੇ ਕਾਨੂੰਨ ਹੈ ਇੱਕ ਉਹਨਾਂ ਨੇ ਕਾਨੂੰਨ ਲਾਗੂ ਕੀਤਾ ਹੈ ਕਿ ਇਹ ਜਿਹੜਾ ਹੈ ਨਾ ਕਾਨੂੰਨ ਹਰ ਕਿਸੇ ਬੰਦੇ ਤੇ ਲਾਗੂ ਹੈ ਕਿ ਜਿਹੜਾ ਨਾ ਦਫਾ 144 ਦਾ ਮਤਲਬ ਇਹ ਹੈ ਕਿ ਘਰੋਂ ਬਾਹਰ। ਤੁਸੀਂ ਇੱਥੇ ਕੀ ਲੈਣਾ ਹੈ? ਅਸੀਂ ਤੁਹਾਨੂੰ ਵੇਖ ਕੇ ਇੱਥੇ ਅਸੀਂ ਤੁਸੀਂ ਇੱਥੇ ਦੇ ਮਕਾਮੀ ਰਹੇ? ਅਸੀਂ ਮਕਾਮੀ, ਹਾਂ ਜੀ, ਸਭ ਜ਼ਿਆਦਾ ਸ਼ਾਇਦ ਇੱਥੇ ਕਿਤੇ ਆਪਣਾ ਰਸਤੇ ਬੰਦ ਦੀ ਵਜ੍ਹਾ ਤੋਂ। ਨਹੀਂ ਰਸਤੇ ਬੰਦ ਦੀ ਵਜ੍ਹਾ ਤੋਂ ਮਕਾਮੀ ਰਿਹਾਇਸ਼ੀ ਹੈ ਇੱਥੇ ਠੀਕ ਹੈ। ਲੇਕਿਨ ਗੱਲ ਹੈ ਕਿ ਜੋ ਵੀ ਹਕੂਮਤ ਇੱਥੇ ਆਂਦੀ ਹੈ ਨਾ ਉਹਦਾ ਇਹੀ ਕੰਮ ਹੁੰਦਾ ਹੈ, ਇਹੀ ਜਿਹੜਾ ਨਾ ਸਿਸਟਮ ਰੋਡ ਬਲਾਕ ਕਰਨੇ। ਯਾਨੀ ਕਿ ਹੁਣ ਪਿਛਲੀ ਹਕੂਮਤ ਨੇ ਵੀ ਦੇਖੋ, ਚਾਹੇ ਦੀਨੀ ਜਮਾਤਾਂ ਦਾ ਧਰਨਾ ਹੋਵੇ ਜਾਂ ਮਸਲਨ ਇਹਨਾਂ ਦਾ ਆਪਣਾ ਕੋਈ ਮਸਾਇਲ ਹੋਵੇ ਤਾਂ ਰੋਡ ਬਲਾਕ ਕਰਨੇ, ਇਹ ਕਰਨਾ ਉਹ ਕਰਨਾ, ਇੱਕ ਦੂਸਰੇ ਪਰੇਸ਼ਾਨ ਤੇ ਆਵਾਮ ਹੁੰਦੀ ਹੈ ਨਾ बेचारी ठीक है, कोई बीमार है, कोई ਹਸਪਤਾਲਾਂ ਦੇ। ਤੁਹਾਡੇ ਕਹਿਣ ਦਾ ਮਕਸਦ ਹੈ ਕਿ ਹਕੂਮਤ ਦਾ ਕੋਈ ਕਸੂਰ ਨਹੀਂ ਜਿਹੜਾ ਇਹਨਾਂ ਨੇ ਕੁੱਟਿਆ ਛੁੱਟਿਆ। ਹਰ ਹਕੂਮਤ ਇਸ ਤਰ੍ਹਾਂ ਕਰਦੀ ਹੈ, ਹਕੂਮਤ ਦਾ ਹੀ ਕਸੂਰ ਹੈ ਠੀਕ ਹੈ। ਅੱਛਾ ਮੈਨੂੰ ਇਹ ਦੱਸੋ ਕਿ ਜਿਹੜਾ ਮੁਲਕ ਦੇ ਵਿੱਚ ਹਾਲਾਤ ਖਰਾਬ ਹੋਏ ਨੇ, ਰਸਤੇ ਬੰਦ ਨੇ, ਸਵਾਰੀਆਂ ਰੁਲ ਰਹੀਆਂ ਨੇ, ਕੋਈ ਬੰਦਾ ਪੁਲਿਸ ਆਵਾਮ ਨੂੰ ਕੁੱਟੀ ਜਾ ਰਹੀ ਹੈ, ਆਵਾਮ ਪੁਲਿਸ ਨੂੰ ਕੁੱਟੀ ਜਾ ਰਹੀ ਹੈ, ਸ਼ੀਸ਼ੇ ਭੰਨੀ ਜਾ ਰਹੇ ਨੇ, ਗੱਡੀਆਂ ਤੋੜਦੀਆਂ, ਪਤਾ ਨਹੀਂ ਕੀ ਹੋਇਆ, समझ रहे हो? तो तुसी मैनू ये दसो कि ਇਹਦਾ ਜ਼ਿੰਮੇਦਾਰ ਕੌਣ? जनाब इमरान खान अपना आवाम ਨੂੰ ਲੈ ਕੇ ਆ ਰਹੇ इस्लामाबाद, इन्होंने नहीं लेके गए ने, भी लेके गए ने।
ਇਹਨਾਂ ਦਾ ਵੀ ਹੱਕ ਬਣਦਾ ਹੈਗਾ। ਉਹਨਾਂ ਅਸੀਂ ਇਹ ਪੁੱਛ ਰਹੇ ਹਾਂ ਕਿ ਕਸੂਰ ਕਿਹਦਾ ਹੈ, ਕਸੂਰ ਕਿਹਦਾ ਹੈ? ਕਸੂਰ ਇਹ ਹੁਕੂਮਤ ਦਾ ਹੈਗਾ ਕਿ ਉਹਨਾਂ ਨੇ ਜਿਹੜੇ ਰਾਤ ਚ ਗੱਡੀਆਂ ਖਿਲਾਰੀਆਂ ਨੇ, ਹਰ ਬੰਦੇ ਦੇ ਵਿੱਚ ਮਾਲ ਪਿਆ, ਲੱਖਾਂ ਕਰੋੜਾਂ ਦਾ ਨੁਕਸਾਨ ਹੋਇਆ, ਇਹਦਾ ਜ਼ਿੰਮੇਦਾਰ ਹੁਕੂਮਤ ਹੀ ਹੈਗਾ। ਇਹਨਾਂ ਚ ਕੋਈ ਜ਼ਖਮੀ ਹੋ ਜਾਂਦਾ ਉਹਦਾ ਹੀ ਕਸੂਰ ਹੈਗਾ। ਇਹਨਾਂ ਚ ਹੋਰ ਮਸਾਇਲ ਆ ਜਾਂਦੇ ਨੇ, ਹੁਕੂਮਤ ਦਾ ਹੀ ਕਸੂਰ ਹੈਗਾ। ਛੱਡੋ, ਰਾਹ ਖੋਲ, ਉਹਨਾਂ ਨੂੰ ਜਾ ਕੇ ਆਪਣਾ ਕਰਨ ਦਿਓ। ਯਾਨੀ ਆਵਾਮ ਦਾ ਕੋਈ ਕਸੂਰ ਨਹੀਂ ਕਿ ਦਫਾ 144 ਲੱਗੀ ਹੈ ਤੇ ਆਵਾਮ ਦਾ ਕੀ ਕਸੂਰ ਹੈਗਾ ਇਹਦੇ ਵਿੱਚ? ਆਵਾਮ ਨੇ ਤੇ ਜਾਣਾ ਹੀ ਆਪਣੇ ਹੱਕ ਵਾਸਤੇ। ਇਮਰਾਨ ਖਾਨ ਦਾ ਕੋਈ ਕਸੂਰ ਨਹੀਂ ਜਿੰਨੇ ਬੁਲਾਇਆ ਨਹੀਂ, ਆਵਾਮ ਉਹਨਾਂ ਨੇ ਆਣਾ ਆਪਣੇ ਹੱਕ ਵਾਸਤੇ। ਯਾਰ ਤੁਸੀਂ ਵੀ ਜਾਓਗੇ, ਅਸੀਂ ਵੀ ਜਾਵਾਂਗੇ, ਆਪਣੇ ਹੱਕ ਕਰਨ ਵਾਸਤੇ ਜਾਵਾਂਗੇ। ਹੱਕ ਹੈ, ਹੱਕ ਕਿਉਂ ਨਹੀਂ ਹੈ? ਅਦਾਲਤ ਕਹਿ ਰਹੀ ਹੈ ਕਿ ਅਸੀਂ ਤੁਹਾਨੂੰ ਜਲਸੇ ਲਈ ਜਗ੍ਹਾ ਦਿੰਨੇ ਆ, ਲੇਕਿਨ ਉਹ ਕਹਿ ਰਿਹਾ ਹੈ ਕਿ ਮੈਂ ਖੂਨੀ ਮਾਰਚ ਕਰਨੀ। खूनी मार्च किने क्या करनी है? किसी ने भी किया खूनी मार्च? तुसी यार रास्ते खोलो, कौन खून करेगा? मेरा नाम मरदराज है जी। मरदराज, मैनू दस कि ਜਿਹੜਾ ਮੁਲਕ ਦੇ ਵਿੱਚ ਹਾਲਾਤ ਖਰਾਬ ਹੋਏ ਨੇ, ਪੁਲਿਸ ਆਵਾਮ ਨੂੰ ਕੁੱਟ ਰਹੀ ਹੈ, ਆਵਾਮ ਪੁਲਿਸ ਨੂੰ ਕੁੱਟ ਰਹੀ ਹੈ, ਗੱਡੀਆਂ ਭੰਨੀਆਂ ਜਾ ਰਹੀਆਂ ਨੇ, ਹੋਰ ਬੜੇ ਮਾਮਲਾਤ ਹੋ ਰਹੇ ਨੇ, ਸਿਰ ਪਾੜ ਰਹੇ ਨੇ, ਕਿਤੇ ਦੀ ਅੱਖ ਨਿਕਲ ਗਈ ਹੈ, ਇਹਦਾ ਜ਼ਿੰਮੇਦਾਰ ਕੌਣ ਹੈ? ਮੈਂ ਸਹੀ ਆਗ ਤੇ ਗੱਲ ਕਰਾਂ ਤੇ ਇਹਦਾ ਜਿਹੜਾ ਜ਼ਿੰਮੇਦਾਰ ਹੈ ਨਾ ਇਮਰਾਨ ਖਾਨ ਖੁਦ ਹੈ। ਠੀਕ ਹੈ, ਇਮਰਾਨ ਖਾਨ ਖੁਦ ਹੈ, क्योंकि हुकूमत कह रही है ये असी मखसूस जगह देने उस ते अपना जलसा करके चले जान। ये रोड ब्लॉक कर रहे हैं। पिछला धरना इन्हें दिता है तो ढेर सारा पिछली हुकूमत जी नून लीग दी धरना दिता तो पाकिस्तान का ढेर सारा नुकसान होया है। हुण भी तो तुसी समझते हो कि पाकिस्तान का बहुत ज़्यादा नुकसान होना है? नुकसान होना हो रही है तो होना है, क्योंकि एक गल मन अदालत आलिया ने आख्या है कि एक मखसूस जगह देने तो कसूर हैगा। मैनू यह दसो ए राह किने बंद किते ने? गल सुनो, ए रोड ए मोटरवे किने बंद की है? ने क्या बयान आया खूनी मार्च असी करना है, खूनी मार्च होएगा। जवाब दियो, गलत ना करो। चेयरमैन तरीके इंसाफ दा इमरान खान चेयरमैन तरीके इंसाफ दा ते ओ कहे यानी तुसी समझदे हो इमरान खान कसूरवार है, तुसी समझदे हो हुकूमत कसूरवार है। मैं इन्हां को पूछना ना, एक इमरान खान जे कसूरवार है, ਅਸੀਂ ਬਾਕੀ ਬੰਦਿਆਂ ਕੋਲ ਵੀ ਪੁੱਛ ਲੈਨੇ ਆ ਕਿ ਹੁਕੂਮਤ ਕਸੂਰਵਾਰ ਹੈ ਕਿ ਇਮਰਾਨ ਖਾਨ ਕਸੂਰਵਾਰ? ਪਹਿਲੇ ਜਦੋਂ ਬੰਦ ਕੀਤਾ ਸੀ, ਪਹਿਲੇ ਜਦੋਂ ਬੰਦ ਕੀਤਾ ਸੀ ਉਦੋਂ ਇਮਰਾਨ ਖਾਨ ਨੇ ਬੰਦ ਕਿਉਂ ਕੀਤਾ ਸੀ? ਉਦੋਂ ਅੱਜ ਕਸੂਰਵਾਰ ਹੈ ਇਮਰਾਨ ਆ ਗਏ ਨੇ। ਪਹਿਲੇ ਇਮਰਾਨ ਖਾਨ ਨਹੀਂ ਸੀ ਕਸੂਰਵਾਰ, ਉਹਨੇ ਕੀ ਬੰਦ ਨਹੀਂ ਸੀ ਕੀਤਾ? ਜਦੋਂ ਪਹਿਲੇ ਰੈਲੀਆਂ, ਜਦੋਂ ਪਹਿਲੇ ये सारी हुकूमत ਲੱਭੇ ਕਿ ਯਾਰ ਰਸੂਲ ਅੱਲਾਹ ਇੰਨੇ ਮੌਲਵੀ ਮਰਵਾਏ ਨੇ, ਤਜ਼ਾਬ ਸੁੱਟਿਆ ਹੈ, ਤਜ਼ਾਬ ਸੁੱਟਿਆ। ਉਹਨਾਂ ਦਾ ਕੀ ਕਸੂਰ ਸੀ? ਉਹਨਾਂ ਦਾ ਕੋਈ ਨਬਾਲ ਮਾਰੇ ਸਨ? ਕੀ ਕੀਤਾ ਸੀ ਵਿਚਾਰਿਆਂ ਨੇ? ਉਹ ਕਹਿੰਦੇ ਸਨ ਇਸਲਾਮੀ ਕਾਨੂੰਨ। ਇੰਨੀ हुकूमत ने धरने दिते ने, पिछले हुकूमत ने धरने दिते ने, लॉन्ग मार्च की है। ਤੁਹਾਡੇ ਸਾਹਮਣੇ ਕਿਸ ਨੇ ਰੋਡ ਬਲਾਕ ਕੀਤਾ ਹੈਗਾ? ਬੰਦ ਸੀ, ਉਹ ਬੰਦ ਸੀ ਜਨ ਉਹ ਕਹਿ ਰਹੇ ਬੰਦੇ ਆ ਉਹ ਬੰਦ ਸੀ। ਉਹ ਭਾਈ ਮੇਰਾ ਸਿਰ ਨਾ ਪਾੜ, ਪਿਆਜ਼ ਵੀ ਖਰਾਬ, ਆਲੂ ਵੀ ਖਰਾਬ, ਜਿਨ੍ਹਾਂ ਤੇ ਜੋ ਵੀ ਕੁਛ ਹੈਗਾ ਸਾਰਾ। ਉਹ ਯਾਰ ਇਹਨੂੰ ਪਾਣੀ ਪਿਆਓ ਯਾਰ। ਸਭ ਕੁਝ ਬੰਦ ਸੀ। नवाज शरीफ जिंदाबाद, खान जिंदाबाद, मुर्दाबाद, मुर्दाबाद, इमरान खान मुर्दाबाद। इमरान खान के साथ है और इमरान खान शेर। रोक सकते हो तो रोक के आओ, रोक सकते हो तो रोक के आओ। अस्सलाम वालेकुम। वालेकुम अस्सलाम। ਕੀ ਨਾਂ ਹੈ ਜਨਾਬ? मंजर अली। ਅੱਛਾ ਮੰਜ਼ਰ ਅਲੀ, ਮੈਨੂੰ ਇਹ ਦੱਸੋ ਕਿ ਜਿਹੜਾ ਲਾਹੌਰ ਦੇ ਵਿੱਚ ਹਾਲਾਤ ਖਰਾਬ ਹੋਏ ਨੇ, ਲਾਹੌਰ ਕੀ ਪੰਜਾਬ ਕੇਪੀ ਕੀ ਸਾਰੇ ਮੁਲਕ ਦੇ ਹਾਲਾਤ ਖਰਾਬ ਨੇ। ਇਹ ਆਵਾਮ ਪੁਲਿਸ ਨੂੰ ਕੁੱਟ ਰਹੀ ਹੈ, ਪੁਲਿਸ ਆਵਾਮ ਨੂੰ ਕੁੱਟ ਰਹੀ ਹੈ, ਗੱਡੀਆਂ ਟੁੱਟ ਰਹੀਆਂ, ਸ਼ੀਸ਼ੇ ਟੁੱਟ ਰਹੇ, ਸਿਰ ਪਾੜ ਰਹੇ, ਅੱਖਾਂ ਨਿਕਲ ਗਈਆਂ, ਆਂਸੂ ਗੈਸ ਛੱਡੀ ਜਾ ਰਹੀ ਹੈ। ਇਹਦਾ ਜ਼ਿੰਮੇਦਾਰ ਕੌਣ ਹੈ? ਹੁਕੂਮਤ ਹੈ, ਇਮਰਾਨ ਖਾਨ ਹੈ, ਆਵਾਮ ਹੈ? ਕਿਉਂਕਿ ਦਫਾ 44 ਹੁਕੂਮਤ ਨੇ ਲਾਈ ਹੈ। ਦੱਸੋ। ਇਹ ਭਾਈਆਂ ਨੇ ਜਿਹੜਾ ਕੰਮ ਇਹਨਾਂ ਨੇ ਸ਼ੁਰੂ ਕੀਤਾ ਤਾਂ ਨਾ ਮਾਰਚ ਦਾ, ਮਰਦਾ ਸਾਰਾ ਗਰੀਬ ਆਦਮੀ ਪਿਆ। ਇਹ ਕਿੰਨੇ ਲੋਕ ਇੱਥੇ ਖਲੋਤੇ ਹੋਏ ਨੇ, ਹਰ ਬੰਦੇ ਦੇ ਇਹੀ ਕੰਮ ਹੈ ਕਿ ਯਾਰ ਕਿੰਨੇ ਲੋਕਾਂ ਦੀਆਂ ਦਿਹਾੜੀਆਂ ਟੁੱਟ ਰਹੀਆਂ ਨੇ। ਲੇਕਿਨ ਇਹਦਾ ਕਸੂਰਵਾਰ ਕੌਣ ਹੈ? ਇਹਦਾ ਕਸੂਰਵਾਰ ਮੇਰੀ ਨਜ਼ਰ 'ਚ ਦੋਵੇਂ ਹੀ ਨੇ। ਦੋਵੇਂ ਕੌਣ? ਬਾਕੀ ਪੀਡੀਐਮ ਵੀ ਸਾਰੀ ਤੇ ਉਧਰੋਂ ਤਹਿਰੀਕ ਇਨਸਾਫ। ਯਾਨੀ ਆਵਾਮ ਦਾ ਕੋਈ ਕਸੂਰ ਨਹੀਂ, ਆਵਾਮ ਪਾਗਲ ਹੈ ਕਿ ਦਫਾ 144 ਲੱਗੀ ਤੇ ਫਿਰ ਬੱਚੇ ਚੁੱਕ ਕੇ ਨਾਲ ਲੱਗੇ। ਤੁਹਾਨੂੰ ਪਤਾ ਤੇ ਹੈ ਫਿਰ ਪੰਜਾਬ ਦੀ ਆਵਾਮ ਜਿਹੜੀ ਉਹ ਜ਼ਿੰਦਾ ਦੇ ਲਾਣੇ ਲਾਹੌਰ ਲੈ, ਉਹ ਜਿੱਧਰ ਮਰਜ਼ੀ ਟੁਰ ਪੈਣ। अस्सलाम वालेकुम। वालेकुम अस्सलाम। ਕੀ ਨਾਂ ਹੈ? सलमान अली। ਅੱਛਾ ਸਲਮਾਨ ਹੈ, ਜਿਹੜੇ ਮੁਲਕ ਦੇ ਹਾਲਾਤ ਖਰਾਬ ਹੋਏ ਨੇ, ਇਹਦੇ ਵਿੱਚ ਤੁਹਾਨੂੰ ਕਿਹੜੀਆਂ ਮੁਸ਼ਕਲਾਂ ਦੀਆਂ ਸਾਹਮਣਾ ਕਰਨਾ ਪੈ ਰਿਹਾ? ਸਾਨੂੰ ਬਹੁਤ ਜ਼ਿਆਦਾ ਮੁਸ਼ਕਲ ਆ ਰਹੀ ਹੈ। ਦੇਖੋ ਅਸੀਂ ਪਰਸੋਂ ਤਰਸੋਂ ਦੇ ਨਿਕਲੇ ਹੋਏ ਆ, ਇੱਥੇ ਆ ਕੇ ਸਾਡੀਆਂ ਗੱਡੀਆਂ ਫਸੀਆਂ ਹੋਈਆਂ। ਇਹਨਾਂ ਪੁਲਿਸ ਵਾਲਿਆਂ ਸਾਨੂੰ ਰੋਕਿਆ। ਕੰਟੇਨਰ ਦਾ ਡਰਾਈਵਰ ਹੋ? ਹਾਂ, ਕੰਟੇਨਰ ਦੇ ਡਰਾਈਵਰ ਹਾਂ। ਸਾਨੂੰ ਕਿਸੇ ਨੇ ਨਹੀਂ ਰੋਕਿਆ, ਸਾਨੂੰ ਪੁਲਿਸ ਵਾਲਿਆਂ ਨੇ ਰੋਕਿਆ ਨਾ। ਸਾਨੂੰ ਕਿਸੇ ਨੇ ਗੌਰਮੈਂਟ ਨੇ ਕਿਹਾ ਰੋਕੋ, ਇਹ ਪੁਲਿਸ ਵਾਲੇ ਅੱਗੇ ਆਂਦੇ ਡੰਡਾ ਮਾਰ ਲੈਂਦੇ। ਅਗਰ ਅਸੀਂ ਗੱਡੀ ਨੂੰ ਹਟਾਈਏ ਤਾਂ ਵੀ ਸਾਡੇ ਵਾਸਤੇ ਮੁਸੀਬਤ ਆ, ਨਾ ਹਟਾਈਏ ਤਾਂ ਵੀ ਮੁਸੀਬਤ ਆ।
ਜੇ ਅਗਰ ਅਸੀਂ ਪਿੱਛੇ ਹਟਦੇ ਆ ਤੇ ਆਵਾਮ ਸਾਡੇ ਸਿਰ 'ਚ ਕੰਟੇਨਰ 'ਚ ਕੀ ਹੈਗਾ, ਮਾਲ ਹੈਗਾ? ਹਾਂਜੀ। ਕਿੰਨੇ ਦਾ? ਕਮ ਸੇ ਕਮ ਇਹ ਹੁੰਦਾ ਕੋਈ ਕਰੋੜਾਂ ਰੁਪਏ ਦਾ ਵੀ ਹੁੰਦਾ, ਲੱਖਾਂ ਰੁਪਏ ਦਾ ਵੀ ਹੁੰਦਾ। ਮੁਸਤਕਿਲ ਸਾਡੇ ਕੰਟੇਨਰ 'ਚ ਕਿੰਨੇ ਦਾ? ਸਾਡੇ ਕੋਲ ਕਮ ਸੇ ਕਮ 10-12 ਲੱਖ ਰੁਪਏ ਦਾ ਮਾਲ ਹੈ 10-12 ਜੀ। ਜਿੰਦੀ ਤੇ ਅੱਜ 2-3 ਦਿਨ ਤੋਂ ਤੁਹਾਨੂੰ ਫੜ ਕੇ 2-3 ਦਿਨ ਤੋਂ ਇੱਥੇ ਖੜੇ ਹੋਏ ਨੇ। ਕੁਝ ਗੱਡੀਆਂ ਇੱਧਰ ਰੁਕੀਆਂ ਹੋਈਆਂ, ਕੁਝ ਅੱਡੇ ਦੇ ਵਿੱਚ ਰੁਕੀਆਂ ਹੋਈਆਂ, ਜਿੰਦੀ ਵਜ੍ਹਾ ਤੋਂ ਉਹਨਾਂ ਨੂੰ ਰਾਸਤਾ ਨਹੀਂ ਮਿਲ ਰਿਹਾ ਕਿ ਜਿਹੜੇ ਇੱਥੋਂ ਜਾ ਸਕਣ। अपना किसी ने कराची का सफ़र करना है, किसी ने इस्लामाबाद का, किसी ने पेशावर, कितने कितने जाना है। लेकिन हर जगह ते की कहना चाहते हो हुकूमत ने कहना जी मौजूदा हुकूमत है ना, ये सिर्फ नामंजूर है। अस्सलाम वालेकुम। वालेकुम सलाम। की ना है? राशिद, मोहम्मद राशिद। अच्छा राशिद, ਇਹ ਜਿਹੜੇ ਮੁਲਕੀ ਹਾਲਾਤ ਖਰਾਬ ਨੇ ਇਹਦਾ ਕੌਣ ਕਸੂਰਵਾਰ ਹੈ? ਇਸ ਵੇਲੇ ਮੌਜੂਦਾ ਹੁਕੂਮਤ ਇਹਦੀ ਕਸੂਰਵਾਰ ਹੈ ਜੀ। ਉਸ ਤੋਂ ਬਾਅਦ ਜਿਤਨੇ ਵੀ ਬੰਦੇ ਆਏ ਨੇ ਇਹ ਸਿਰਫ ਇਸੇ ਵਜ੍ਹਾ ਤੋਂ ਤੰਗ ਹੋਏ ਨੇ ਕਿ ਆਪਣੇ ਘਰਾਂ ਨੂੰ ਜਾਣਾ ਇਹਨਾਂ ਨੇ, ਆਊਟ ਆਫ ਸਿਟੀ ਜਾਣਾ ਇਹਨਾਂ ਨੇ। ਤੇ ਤੁਹਾਨੂੰ ਕਿਹੜੀਆਂ ਔਕੜਾਂ ਦਾ ਸਾਹਮਣਾ ਕਰਨਾ ਪੈ ਰਿਹਾ? ਤੋਂ ਪਹਿਲੇ ਤੇ ਇਹ ਹੈ ਕਿ ਟਰਾਂਸਪੋਰਟ ਦਾ ਬਹੁਤ ਮੁਸ਼ਕਲਾਤ ਹੈ। ਉਸ ਤੋਂ ਬਾਅਦ ਜਿਤਨੇ ਵੀ ਪੁਲਿਸ ਵਾਲੇ ਆ ਜਾਂ ਹੋਰ ਵੀ ਦੂਸਰੇ ਅਦਾਰੇ ਨੇ ਉਹ ਉਹਨਾਂ ਨੂੰ ਰੋਕ ਕੇ ਰੱਖਿਆ, ਉਹਨਾਂ ਨੇ ਰਾਸਤੇ ਦਾ ਰੋਕੇ ਹੋਏ ਨੇ। ਲੋਕਾਂ ਨੇ ਆਪਣੇ ਘਰਾਂ ਨੂੰ ਜਾਣਾ, ਕਿਸੇ ਦੀ ਫੌਤਗੀ ਹੋਈ ਹੈ, ਕਿਸੇ ਨੇ ਖੁਸ਼ੀ ਗਮੀ ਦੇ ਉੱਤੇ ਪਹੁੰਚਣਾ ਹੁੰਦਾ, ਲੇਕਿਨ ਕੋਈ ਵੀ ਇਸ ਤਰੀਕੇ ਦਾ ਕੋਈ ਵੀ ਐਸਾ ਕੋਈ ਸਿਸਟਮ ਨਹੀਂ ਹੈਗਾ ਇਹਨਾਂ ਨੇ ਕਿ ਜਿਹੜਾ ਉਹਨਾਂ ਲੋਕਾਂ ਵਾਸਤੇ ਇਹਨਾਂ ਨੇ ਕੋਈ ਅੱਛਾ ਕੀਤਾ ਹੋਵੇ। ਜਿਹੜੇ ਹਾਲਾਤ ਖਰਾਬ ਨੇ ਇਹ ਲਾਹੌਰ ਦੇ ਆਪਣਾ ਪੂਰੇ ਪੰਜਾਬ ਦੇ KPK ਦੇ, ਇਹਨੂੰ ਕਿਹਨੂੰ ਤੂੰ ਸਮਝਣਾ ਕਿ ਕੌਣ ਕਸੂਰਵਾਰ ਹੈ? ਮੈਂ ਤੇ ਸਮਝਣਾ ਵਾ ਜਿੰਨੇ ਸਿਆਸਤਦਾਨ ਨੇ ਨਾ ਇੱਕ ਸਾਥ ਇਕੱਠੇ ਕੀਤੇ ਜਾਣ, ਜਿਸ ਤਰ੍ਹਾਂ ਇਸਲਾਮਾਬਾਦ ਇਕੱਠੇ ਹੋਏ ਸੀ ਬੰਬ ਧਮਾਕਾ ਉੱਥੇ ਹੁੰਦਾ, ਸਾਰੇ ਮਰ ਜਾਂਦੇ। ਨਾ ਕੋਈ ਮੁਸੀਬਤ ਇੰਨੀ, ਨਾ ਅੱਜ ਪਰੇਸ਼ਾਨੀ ਕੋਈ ਹੁੰਦੀ। ਤੂੰ ਉੱਥੇ ਕਿਉਂ ਨਹੀਂ ਗਿਆ ਬੰਬ ਧਮਾਕੇ? ਤੁਹਾਡਾ ਬੇੜਾ ਗਰਦ ਕਰਨ ਵਾਲੇ ਸਾਰੇ ਸਿਆਸਤਦਾਨ ਨੇ, ਸਾਡੇ ਗਰੀਬ ਤਾਂ ਇੰਜ ਮਰਨ ਵਾਲੇ ਵੇ। ਨਹੀਂ ਤੇਰਾ ਕੋਈ ਦਹਿਸ਼ਤਗਰਦ ਵਾਕਫ ਨਹੀਂ। ਇਹਨਾਂ ਲੋਕਾਂ ਦਾ ਕਮਾਈ ਦਾ ਜ਼ਰੀਆ ਮਰਨਾ ਤੇ ਗਰੀਬ ਹੈ। ਅੱਛਾ ਜ਼ਿੰਮੇਦਾਰ ਕੌਣ ਹੈ ਯਾਰ? ਸਾਰੇ ਕੰਜਰ ਜ਼ਿੰਮੇਦਾਰ ਹੈ, ਸਾਰੇ ਸਿਆਸਤਦਾਨ, ਸਾਰਿਆਂ ਨੇ ਆਪਣੇ ਪੈਸੇ ਇਕੱਠੇ ਕਰ ਦੇਵੇ, ਮਰਦੇ ਗਰੀਬ ਲੋਕ ਹੈ। ਤੂੰ ਤੇ ਜ਼ਿੰਦਾ ਯਾਰ। ਉਹ ਤਾਂ ਇਹ ਜ਼ਿੰਦਾ ਕੀ, ਇਹ ਜ਼ਿੰਦਾ ਨੂੰ ਕੀ ਕਰਨਾ ਹੈ? ਕਾਰੋਬਾਰ ਨਹੀਂ ਬੇੜਾ ਕਰ। ਯਾਨੀ ਅਸੀਂ ਤੈਨੂੰ ਲਾਸ਼ ਤੋਂ ਜ਼ਬਰ ਕਰੀਏ? ਜਿੰਨੇ ਵੀ ਸਿਆਸਤਦਾਨ ਹੈ ਨਾ, ਮੈਂ ਕਹਿੰਦਾ ਕਿਤੇ ਬੰਬ ਵਜੇ ਮਰ ਜਾਂਦੇ ਬਿਹਤਰ ਹੈ। ਅਸੀਂ ਸਮਝੀਏ ਤੂੰ ਲਾਸ਼ ਹੈ, ਸਾਰੇ ਆਓ ਵਾਰੀ ਮੂੰਹ ਵੇਖੋ ਤੇ ਚੱਲ। ਸਾਰੀਆਂ ਲਾਸ਼ਾਂ ਹੀ ਹੈ, ਜਿੰਦਾ ਕਾਰੋਬਾਰ ਨਹੀਂ, ਮਾਮਲਤ ਨਹੀਂ ਹੈ। ਅਸੀਂ ਲੋਕ ਖਲੋਤੇ ਪਰੇਸ਼ਾਨ ਹੈ। ਕਿੰਨਾ ਵਾਜ ਖਲੋਤੇ ਵੇ? ਕੀ ਨਾ ਜੇ? ਰਾਣਾ ਮੁਹੰਮਦ ਰਫੀਕ। ਅੱਛਾ, ਸਾਨੂੰ ਸਭ ਨਾਲ ਅੱਛਾ ਪਾਕਿਸਤਾਨ ਦਾ ਵਜ਼ੀਰ ਆਜ਼ਮ ਉਹ ਲੱਗਦਾ ਕਿ ਜਿਹੜਾ ਕੌਮ ਦੇ ਬਾਰੇ ਅੱਛਾ ਸੋਚੇ ਔਰ ਪਾਕਿਸਤਾਨ ਦੀ ਫੋਰਨ ਪਾਲਿਸੀ ਨੂੰ ਬਣਾਏ। ਔਰ ਸਿਆਸਤਦਾਨ ਉਹ ਆ ਕਿ ਜਿਹੜਾ ਬਲਦਿਆਤੀ ਇਦਾਰਿਆਂ ਦੇ ਵਿੱਚ ਦਖਲਅੰਦਾਜ਼ੀ ਨਾ ਦੇਵੇ। ਬਲਦਿਆਤੀ ਇਦਾਰੇ ਆ, ਚੇਅਰਮੈਨ ਆ, ਮੇਅਰ ਆ, ਉਹ ਕੰਮ ਕਰਾਉਣ ਸੜਕਾਂ ਦੇ। ਜਿਹੜੇ ਵਜ਼ੀਰ ਆਜ਼ਮ ਆ, ਵਜ਼ੀਰ ਆਲਾ, ਜਿੰਨੇ ਵੀ ਵਜ਼ੀਰ ਆ, ਇਹ ਸਿਰਫ ਫੋਰਨ ਪਾਲਿਸੀ ਬਣਾਉਣ, ਮੁਲਕ ਦੀਆਂ ਬਾਹਰ ਦੀ ਸਪੋਰਟ ਲਿਆਉਣ, ਬਾਹਰ ਮੁਲਕ ਜਿਹੜੇ ਕਾਰੋਬਾਰ ਵਾਸਤੇ ਲੋਕ ਲੈਣ, ਇੱਧਰੋਂ ਸਪੋਰਟ ਉੱਧਰ ਜਾਏ ਤਾਂ ਕਿ ਲੋਕਾਂ ਨੂੰ ਰੋਜ਼ਗਾਰ ਮਿਲੇ। ਤਾਂ ਕਿ ਆ ਜਿਹੜਾ ਤਮਾਸ਼ਾ ਲਾਇਆ, ਲੋਕਾਂ ਦਾ ਪੈਸਾ ਬਾਹਰ ਲੈ ਜਾਂਦੇ ਲੁੱਟ ਮੁੱਟ ਕੇ। 600 ਤੁਹਾਡਾ ਕਿੰਨਾ ਲੁੱਟਿਆ? ਮੇਰੀਆਂ 2 ਤਨਖਾਹਾਂ ਰੁਕੀਆਂ। ਔਰ ਮੈਂ ਕੀ ਕੀਤਾ, ਮੈਨੂੰ ਇੱਕ बैंक पंजाब बैंक की औरत ने उन्हें आख्या कि भाई साहब आपके 300 रुपया काटा जाएगा। मैंने कहा काटो, ये पाकिस्तान को टैक्स देना चाहिए, अगर टैक्स देंगे तो पाकिस्तान। अच्छा तुसी मेरी गल सुनो, मेरी गल सुन। ओ यार ਇਹਦੇ ਕੋ ਸੈੱਲ ਕੱਢੋ ਯਾਰ। ਹਾਂਜੀ ਓ ਯਾਰ ਗੱਲ ਇਸ ਤਰ੍ਹਾਂ ਹੈ, ਮੇਰੀ ਗੱਲ ਸੁਣੋ। ਗੱਲ ਹੈਗੀ ਏ ਕਿ ਤੁਸੀਂ ਇਹਦਾ ਸਾਰੇ ਜਿਹੜਾ ਮਾਮਲਾਤ ਖਰਾਬ ਹੋਏ ਨੇ ਇਹਦਾ ਜ਼ਿੰਮੇਦਾਰ ਕਿਹਨੂੰ ਸਮਝਦੇ ਹੋ? ਇਮਰਾਨ ਖਾਨ ਨੂੰ, ਹੁਕੂਮਤ ਨੂੰ, ਆਵਾਮ ਨੂੰ? ਦਫਾ 144 ਲੱਗੀ ਏ। ਅਸੀਂ ਇਹ ਚੀਜ਼ ਨੂੰ ਸਮਝਦੇ, ਹੁਕੂਮਤ ਨੂੰ ਵੀ ਇਹ ਨਹੀਂ ਚਾਹੀਦਾ ਸੀ ਇਹ ਹਰਕਤ ਕਰਨੀ। ਜੇ ਮੌਲਾਨਾ ਫਜ਼ਲੁਰ ਰਹਿਮਾਨ ਨੇ ਜਲੂਸ ਕੱਢਿਆ ਤੇ ਉਹ ਵੀ ਪੁਰਹਮ ਤਰੀਕੇ ਨਾਲ ਗਿਆ। ਜੇ ਮਰੀਮ ਨਵਾਜ਼ ਨੇ ਕੱਢਿਆ ਉਹ ਵੀ ਪੁਰਹਮ ਤਰੀਕੇ ਨਾਲ ਗਿਆ। ਜੇ ਅਗਰ ਬਲਾਵਲ ਨੇ ਕੱਢਿਆ ਤੇ ਉਹਨਾਂ ਨੇ ਨਹੀਂ ਰੋਕਿਆ। ਮਰੀਮ ਪੁਰਹਮ ਤਰੀਕੇ ਨਾਲ ਗਿਆ ਨਹੀਂ, ਗਈ। ਲੇਕਿਨ ਇਹਨਾਂ ਨੂੰ ਵੀ ਚਾਹੀਦਾ ਸੀ ਇਹਨਾਂ ਨੂੰ ਪੁਰਹਮ ਤਰੀਕੇ ਨਾਲ ਜਾਣ ਦਿੰਦੇ, ਇੱਕ ਸਾਈਡ ਤੇ ਲੱਗ ਜਾਂਦੇ। ਭਾਵੇਂ ਨਾ ਹੁਕੂਮਤ ਜਗ੍ਹਾ ਦਿੰਦੀ ਪਈ ਹੈ, ਉਹਨੇ ਕਿਹਾ ਮੈਂ ਖੂਨੀ ਮਾਰਚ ਕਰਨੀ। ਨਹੀਂ ਅੱਲਾ ਮਾਫੀ ਦੇਵੇ, ਖੂਨੀ ਮਾਰਚ ਕੋਈ ਵੀ ਨਹੀਂ ਕਰਦਾ ਕਿ ਕਿਸੇ ਹੁਕੂਮਤ ਨੇ ਵੀ ਨਹੀਂ ਕੀਤੀ। ਗੱਲ ਹੈ ਕਿ ਅਸੀਂ ਮੁਲਕ ਨੂੰ ਚਲਾਉਣਾ। ਠੀਕ ਹੈ, ਜੇ ਉਹ ਇਲੈਕਸ਼ਨ ਮਰੀਮ ਨਵਾਜ਼ ਵੀ ਚਾਹੁੰਦੀ ਹੈ ਕਿ ਇਲੈਕਸ਼ਨ ਕਰਾਉਣਾ, ਉਹ ਕਹਿੰਦੀ ਕਿ ਅਸੀਂ ਇਹਨਾਂ ਦਾ ਟੋਕਰਾ ਨਹੀਂ ਲੈਣਾ ਚਾਹੁੰਦੇ, ਤੇ ਉਹ ਇਲੈਕਸ਼ਨ ਕਰਵਾ ਦੇਵੇ ਦੂਸਰੇ ਇਹਦੇ ਧਾਤੀ ਨਾਲ। ਯਾਨੀ ਕਸੂਰਵਾਰ ਕਿਹਨੂੰ ਸਮਝਦੇ ਹੋ ਤੁਸੀਂ? ਮਿਲਿਆ ਜੁਲਿਆ ਜਵਾਬ ਦਿਓ। ਇੱਕ ਬੰਦਾ ਕਸੂਰਵਾਰ ਤੇ ਮੈਂ 100% ਨੌਨ ਲੀਗ ਨੂੰ ਸਮਝਦਾ। अस्सलाम वालेकुम। ਵਾਲੇਕਮ ਸਲਾਮ। ਕੀ ਨਾਂ ਹੈ? ਇਮਰਾਨ ਖਾਨ। ਅੱਛਾ ਇਮਰਾਨ ਖਾਨ, ਮੈਨੂੰ ਇਹ ਦੱਸ ਕਿ ਇਹ ਲਾਹੌਰ ਦੇ ਵਿੱਚ ਜਿਹੜੇ ਹਾਲਾਤ ਖਰਾਬ ਹੋਏ ਨੇ, ਪੁਲਿਸ ਆਵਾਮ ਨੂੰ ਕੁੱਟ ਰਹੀ ਹੈ, ਆਵਾਮ ਪੁਲਿਸ ਨੂੰ ਕੁੱਟ ਰਹੀ ਹੈ, ਕਿਸੇ ਦੀ ਅੱਖ ਨਿਕਲੀ, ਕਿਸੇ ਦਾ ਮੱਥਾ ਸੁੱਜਾ ਹੈ, ਕਿਸੇ ਦੇ ਸ਼ੀਸ਼ੇ ਟੁੱਟ ਗਏ ਨੇ, ਇਹ ਕੌਣ ਜ਼ਿੰਮੇਦਾਰ ਹੈ? ਸਰ ਜੀ ਇਹਦੇ ਜ਼ਿੰਮੇਵਾਰ ਜਿਹੜੇ ਨੇ ਹਕੂਮਤ ਹੀ ਹੋ ਸਕਦੀ ਹੈ। ਹਕੂਮਤ ਨਾ ਰਸਤੇ ਬੰਦ ਕਰੇ। ਦੇਖੋ ਹਰ ਮੁਲਕ ਵਿੱਚ, ਦੁਨੀਆ ਦਾ ਕੋਈ ਵੀ ਮੁਲਕ ਹੈ, ਕੋਈ ਵੀ, ਉਹ ਹਰ ਬੰਦੇ ਨੂੰ ਇhtਜਾਜ ਕਰਨ ਦਾ ਹੱਕ ਹੈ। ਦੇਖੋ ਉਹ ਤੇ ਦੇ ਰਹੇ ਨੇ ਨਾ, ਜਗ੍ਹਾ ਦੇ ਰਹੇ ਨੇ ਕਿ ਤੁਸੀਂ ਜਲਸਾ ਕਰੋ।
ਸਾਈਡ ਤੇ ਜਲਸਾ ਕਰੋ, ਲੇਕਿਨ ਉਹ ਕਹਿੰਦਾ ਮੈਂ ਖੂਨੀ ਮਾਰਚ ਕਰਨੀ। ਉਹ ਜਨਾਬ ਜਗ੍ਹਾ ਦਿੰਦੇ ਤਾਂ ਇਹ ਕੰਟੇਨਰ ਹੀ ਲੱਗੇ ਹੋਣੇ ਆ ਤੁਹਾਡੇ ਸਾਹਮਣੇ, ਜਗ੍ਹਾ ਦਿੰਦੇ ਤਾਂ ਰੋਡ ਬੰਦ ਹੋਣੇ ਸੀ। ਨਹੀਂ ਉਹ ਮੰਨਦਾ ਨਹੀਂ ਨਾ ਪਿਆ। ਕੌਣ? ਇਮਰਾਨ ਖਾਨ। ਉਹ ਨਹੀਂ ਜਨਾਬ, ਰਾਣਾ ਸਨਾਉਲਾ ਖੁਦ ਪੈਦਾ ਮੈਂ ਬੰਦੇ ਮਾਰ ਦੇਣੇ। ਮੈਂ ਭਾਵੇਂ ਤੁਹਾਡੀ ਗੱਲ ਕਰ ਰਿਹਾ, ਤੁਹਾਡਾ ਨਾਮ ਇਮਰਾਨ ਖਾਨ ਹੈ। ਉਹ ਸਰ ਮੈਂ ਉਹੀ ਪੈਦਾ ਨਾ, ਰਾਣਾ ਸਨਾਉਲਾ ਕਹਿ ਰਿਹਾ ਸੀ ਕਿ ਮੈਂ ਜਨਾਬ 20 ਬੰਦੇ ਨਹੀਂ ਨਿਕਲਣ ਦੇਣੇ। ਜੋ ਮਾਡਲ ਟਾਊਨ ਚੋਂ ਕਤਲੇਆਮ ਕੀਤੀ ਸੀ, ਮੇਰਾ ਕੁਝ ਨਹੀਂ ਕਿਸਾਂ ਵਿਗਾੜਿਆ, ਹੁਣ ਵੀ ਕਰ ਦੇਣੇ, ਕੋਈ ਨਹੀਂ ਵਿਗਾੜ ਸਕਦਾ। ਅੱਛਾ ਤੁਹਾਨੂੰ ਕੀ ਮੁਸ਼ਕਲਾਂ ਦਾ ਸਾਹਮਣਾ ਹੈ? ਸਾਂਝੀ ਸਭ ਤੋਂ ਵੱਡੀ ਮੁਸ਼ਕਲ ਇਹ ਹੈ ਕਿ ਯਾਰ ਰਸਤੇ ਬੰਦ ਨੂੰ, ਪਿੰਡ ਜਾਣਾ ਹੁੰਦਾ, ਲੋਕਾਂ ਜਾਣਾ, ਮਰੀਜ਼ ਨੂੰ ਹਸਪੀਟਲ ਨੂੰ, ਠੀਕ ਹੈ, ਰਸਤੇ ਬੰਦ ਨੂੰ, ਹਰ ਕਿਸਮ ਦੇ ਮਤਲਬ ਪੈਟਰੋਲ ਨਹੀਂ ਆ ਰਿਹਾ। ਜਿਸ ਪੰਪ ਤੇ ਜਾਓਗੇ 100 ਰੁਪਏ ਦਾ ਪੈਟਰੋਲ ਦਿੰਦੇ ਨੇ, ਠੀਕ ਹੈ। ਉਸ ਤੋਂ ਬਾਅਦ ਚੀਜ਼ਾਂ ਮਹਿੰਗੀਆਂ ਹੋ ਰਹੀਆਂ। ਤਰਲਾ ਲੈ ਕੇ ਦਿੰਦੇ ਹੋਣਗੇ, ਦੇ ਦਿਓ ਯਾਰ 100 ਦਾ, ਮਤਲਬ ਕਿ ਮਿੰਤਾਂ ਨਾਲ ਦਿੰਦੇ ਨੇ, ਠੀਕ ਹੈ। ਹੋਰ ਕੀ ਮੁਸੀਬਤਾਂ? ਸਾਰਿਆਂ ਤੋਂ ਵੱਡੀ ਮੁਸੀਬਤ ਹੈ ਜਿਹੜੀ ਅਮਰੀਕਾ ਦੀ ਹਕੂਮਤ ਆਈ ਹੋਈ ਹੈ। ਇਹ ਜਿਹੜੇ ਗੱਦਾਰ ਵਿਕ ਗਏ, ਦੇਖੋ ਮੇਰੀ ਗੱਲ ਸੁਣੋ, ਸੁਣਾਓ ਗੱਲ ਮੈਂ ਲੰਮੀ ਸੁਣਾਵਾਂਗਾ, ਗੱਲ ਸਹੀ ਕਰਾਂ। ਲੰਮੀ ਸੁਣਾਓ, ਮੈਂ ਮੰਜੀ ਬਿਸਤਰਾ ਮੰਗਾ। इमरान खान का कसूर ये है कि अक़वाम मुत्तहिदा चो साख्या, चलो दोवे लम्मे पै जी, सुनो, अक़वाम मुत्तहिदा चो साख्या कि नबी सल्लल्लाहु अलैहि वसल्लम हमारे दिलों में सल्लल्लाहु अलैहि वसल्लम, ठीक है, ला इलाहा इल्लल्लाह मोहम्मद रसूलुल्लाह, अल्लाह सुपर पावर है। बेशक ठीक है, बेशक उस अमेरिकन सुपर पावर नहीं तस्लीम करदा, अल्लाह ने तस्लीम करदा। उन्हें डॉलर दिते, एक सुनो डॉलरां दी सान इतनी आदत है, तुसी सोचो खैबर पख्तूनख्वा चो क्यों लोग ज़्यादा हैं, पंजाब च भी जाने जी, साढ़े भी बच्चे मरे होंदे ना ਉਹ ਡਰਾਉਣ ਹਮਲਿਆਂ ਚੋਂ, ਤੇ ਸਾਰੇ ਅਸਾਂ ਵੀ ਚਲਿਆ ਜਾਣਾ ਸੀ। ਉਹਨਾਂ ਦੇ ਬੱਚਿਆਂ ਦੇ ਡਾਲਰ ਲਏ, ਅਸਾਂ ਡਾਲਰ, ਸਾਡੀਆਂ ਹਕੂਮਤਾਂ ਡਾਲਰ ਲੈ ਕੇ ਉਹਨਾਂ ਦੇ ਬੱਚੇ ਮਰਵਾਏ। ਸਾਰੀ ਦੁਨੀਆ ਨੂੰ ਪਤਾ ਡਰਾਉਣ ਹਮਲੇ ਹੋਏ, ਅਮਰੀਕਾ ਕੋਲੋਂ ਡਾਲਰ ਲਏ। ਅੱਛਾ ਹੁਣ ਮੈਨੂੰ ਇਹ ਦੱਸੋ ਕਿ ਇਹਦਾ ਜ਼ਿੰਮੇਦਾਰ ਤੁਸੀਂ ਕਿਹਨੂੰ ਸਮਝਦੇ ਹੋ? ਮੈਂ ਬਾਰ-ਬਾਰ ਤੁਹਾਨੂੰ 3 ਦਫਾ ਰਿਪੀਟ ਕਰ ਚੁੱਕਿਆ, ਤੁਸੀਂ ਅਮਰੀਕਾ ਦੇ ਕੁੱਛੜ ਜਾ ਚੜਦੇ ਹੋ। ਸਾਜੀ ਫਿਰ ਇਹਦਾ ਇੰਡੀਆ ਨੇ ਜ਼ਿੰਮੇਵਾਰ ਬਣਾ ਛੱਡਦੇ ਆ, ਹੋਰ ਤਾਂ ਸਾਡੇ ਕੋਲ ਹੈ ਕੋਈ ਨਹੀਂ, ਬਸ ਕਰਮ ਵਾਲੇ ਇਹੀ ਇਹਨਾਂ ਜਿਹੜੇ ਵਿਕੇ ਨੂੰ, ਜਿੰਨਾ ਦੇਖੋ ਆਵਾਮ ਦਾ ਕੋਈ ਕਸੂਰ ਨਹੀਂ। ਸਾਜੀ ਆਵਾਮ ਦਾ ਇਹ ਕਸੂਰ ਹੈ ਕਿ ਆਵਾਮ ਬਰਦਾਸ਼ਤ ਕਰਦੀ ਪਈ ਹੈ, ਨਹੀਂ ਬਰਦਾਸ਼ਤ ਕਰਨਾ ਚਾਹੀਦਾ। ਲੋ ਜੀ ਸੱਜਣੋ, ਤੇ ਬੇਲੀ ਹੋਇਆ ਸੀ ਅੱਜ ਦਾ ਸਾਡਾ ਪ੍ਰੋਗਰਾਮ, ਤੇ ਅੱਜ ਤੁਸੀਂ ਲੋਕਾਂ ਦੀ ਗੱਲਬਾਤ ਸੁਣੀ ਹੈ, ਲੋਕਾਂ ਦੀ ਜਿਹੜੀ ਅਸੀਂ ਲੋਕਾਂ ਨਾਲ ਗੱਲਬਾਤ ਟੋਰੀ ਹੈ ਕਿ ਇਹ ਜਿਹੜੇ ਮੁਲਕ ਦੇ ਹਾਲਾਤ ਖਰਾਬ ਨੇ, ਸਾਡੇ ਪੰਜਾਬ ਦੇ ਹਾਲਾਤ ਖਰਾਬ ਨੇ, KPK ਦੇ ਹਾਲਾਤ ਖਰਾਬ ਨੇ, ਇਹਦਾ ਕੌਣ ਜ਼ਿੰਮੇਦਾਰ ਨੇ? ਕਿਸੇ ਨੇ ਕਿਹਾ ਇਮਰਾਨ ਖਾਨ ਹੈ, ਕਿਸੇ ਨੇ ਕਿਹਾ ਹੁਕੂਮਤ ਹੈ, ਕਿਸੇ ਨੇ ਕੁਛ ਕਿਹਾ, ਕਿਸੇ ਨੇ ਕੁਛ ਕਿਹਾ। ਬਹਰਹਾਲ ਤੁਹਾਨੂੰ ਅਗਰ ਇਸ ਗੱਲ ਦਾ ਪਤਾ ਹੈ, ਤੁਸੀਂ ਸਮਝਦੇ ਹੋ ਕਿ ਕੌਣ ਜ਼ਿੰਮੇਦਾਰ ਹੈ, ਤੇ ਸਾਨੂੰ ਕਮੈਂਟ ਬਾਕਸ 'ਚ ਲਾਜ਼ਮੀ ਦੱਸਣਾ। ਤੇ ਜੇ ਸਾਡਾ ਇਹ ਕਾਵਿਸ਼ ਪਸੰਦ ਆਏ ਤੇ ਸਾਡੀ ਵੀਡੀਓ ਨੂੰ ਕਰ ਦੇਣਾ ਲਾਈਕ, ਸ਼ੇਅਰ, ਔਰ ਕਮੈਂਟ ਬਾਕਸ ਦੇ ਵਿੱਚ ਆ ਕੇ ਲਾਜ਼ਮੀ ਤੁਸੀਂ ਸਾਨੂੰ ਇਹ ਰਾਏ ਦੇਣੀ ਹੈ। ਤੇ ਜੇ ਸਾਡਾ ਸਾਰਾ এনवायरमेंट ਚੰਗਾ ਲੱਗੇ ਤੇ ਸਾਡੇ ਚੈਨਲ ਨੂੰ ਕਰ ਦੇਣਾ ਸਬਸਕ੍ਰਾਈਬ। ਮੈਨੂੰ ਯਾਨੀ ਕਿ ਆਪਣੇ ਵੀਰ ਇਮਰਾਨ ਬੱਟ ਨੂੰ ਤੇ ਸੋਹਣੇ ਕੈਮਰਾਮੈਨ ਸ਼ਹਿਰਯਾਰ ਨੂੰ ਇੱਥੋਂ ਦਿਓ ਇਜਾਜ਼ਤਾਂ। ਤੇ ਜਾਂਦੇ ਇੱਕ ਗੱਲ ਹੋਰ, ਟੱਲੀ ਨੂੰ ਹੱਥ ਜ਼ਰੂਰ ਮਾਰਨਾ ਜਿਹਦੇ 'ਚ ਆਵਾਜ਼ ਆਏਗੀ ਟੁੰਨ, ਤਾਂ ਕਿ ਆਉਣ ਵਾਲੀ ਵੀਡੀਓ ਸਭ ਤੋਂ ਪਹਿਲਾਂ ਮਿਲੇ ਤੁਹਾਨੂੰ।